ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 5 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਨ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਧੂਤ, ਸੁਰਜੀਤ ਸਿੰਘ ਚਾਹਲ, ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ, ਮੱਖਣ ਦੌਲਤ, ਪ੍ਰਿਆ ਬੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ, ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ ਆ, ਜਿਹੜੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਸਨ ਹੰਟਰ ਬਾਈਡਨ, ਉਸਨੇ ਗਿਲਟੀ ਪਲੀਆ ਮੰਨ ਲਿਆ ਫੈਡਰਲ ਟੈਕਸ ਕੇਸ ਦੇ ਵਿੱਚ। ਸੋ ਇਹ ਇੱਕ ਨਵੀਂ ਡਿਵੈਲਪਮੈਂਟ ਹੋਈ ਹੈਗੀ ਆ। ਸਾਰੇ ਕਹਿ ਰਹੇ ਸੀ ਵੀ ਉਹਨਾਂ ਦਾ ਕੇਸ ਉਹ ਫਾਈਟ ਕਰੂਗੇ, ਪਰ ਜੋ ਲੇਟੈਸਟ ਆਈ ਆ, ਜੱਜ ਦੇ ਸਾਹਮਣੇ ਉਸਨੇ ਕਿਹਾ ਵੀ ਜਿੰਨੇ ਵੀ ਜਿਹੜੇ ਉਹਦੇ ਤੇ ਚਾਰਜਸ ਲਾਏ ਗਏ ਆ ਉਹ ਉਹਦੇ ਲਈ ਗਿਲਟੀ ਮੰਨਦਾ ਹੈਗਾ। US ਡਿਸਟ੍ਰਿਕਟ ਜੱਜ ਮਾਰਕ ਸੀ ਸਕਾਰਸੀ, ਜਿਨ੍ਹਾਂ ਨੂੰ ਬਾਈਡਨ ਹੋਣਾ ਨੇ ਚੁਣਿਆ ਸੀ, ਤੇ ਪ੍ਰੋਸੀਕਿਊਟਰ ਲਿਓ ਵਾਈਜ਼, 56 ਪੇਜ ਦਾ ਇੰਡਾਈਟਮੈਂਟ ਸੀਗਾ। ਉਹਦੇ ਵਿੱਚ ਜੱਜ ਨੇ ਹੰਟਰ ਬਾਈਡਨ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਐਗਰੀ ਕਰਦੇ ਹੋ ਵੀ ਜਿਹੜਾ ਤੁਸੀਂ ਕ੍ਰਾਈਮ ਕੀਤਾ 1 through 9 ਜੋ ਇੰਡਾਈਟਮੈਂਟਸ ਦੇ ਵਿੱਚ ਹੈਗਾ, ਤਾਂ ਹੰਟਰ ਬਾਈਡਨ ਹੁਣੀ ਯੈਸ ਕਿਹਾ। ਹੰਟਰ ਬਾਈਡਨ ਉਹਨਾਂ ਨੂੰ 17 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ। ਬਹੁਤ ਸਾਰੇ ਜਿਹੜੇ ਜਰਨਲਿਸਟ ਆ ਉਹ ਇਹ ਸੋਚ ਰਹੇ ਵੀ ਸ਼ਾਇਦ ਉਹਨਾਂ ਨੇ ਆਪਣੇ ਫਾਦਰ ਜਿਹੜੇ ਜੋ ਬਾਈਡਨ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ। ਜੇ ਟ੍ਰਾਇਲ ਚੱਲਦਾ ਤੇ ਉਹਦਾ ਮੀਡੀਆ ਦੇ ਵਿੱਚ ਕਾਫੀ ਵੱਡਾ ਜਿਹੜਾ ਡਰਾਮਾ ਹੋਣਾ ਸੀ। ਸੋ ਇਸ ਚੱਕਰ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਗਿਲਟੀ ਪਲੀਆ ਕਰ ਲਿਆ। ਸੋ ਤੁਹਾਨੂੰ ਦੱਸਦੇ ਜਾਈਏ, ਹੰਟਰ ਬਾਈਡਨ ਨੇ 4 ਸਾਲ ਆਪਣਾ ਟੈਕਸ ਨਹੀਂ ਦਿੱਤਾ, ਜੋ ਕਿ $1.4 ਮਿਲੀਅਨ ਦੇ ਕਰੀਬ ਬਣਦਾ ਹੈਗਾ 2016 ਤੋਂ ਲੈ ਕੇ 2019 ਤਾਈਂ। ਤੇ ਕਹਿੰਦੇ ਵੀ ਜਿਹੜਾ ਮਨੀ ਉਹਨੂੰ ਦੇਣੇ ਸੀ ਉਹਨੂੰ ਆਪਣੇ ਡਰੱਗਸ ਦੇ ਉੱਤੇ, ਐਸਕॉर्ट्स, ਗਰਲਫ੍ਰੈਂਡ, ਲਗਜ਼ਰੀ ਹੋਟਲਸ, ਰੈਂਟਲ ਪ੍ਰਾਪਰਟੀਜ਼, ਐਗਜ਼ੋਟਿਕ ਕਾਰਸ, ਕੱਪੜਿਆਂ, ਇਹਨਾਂ ਆਈਟਮਾਂ ਦੇ ਉੱਤੇ ਉਸ ਨੇ ਜਿਹੜਾ ਇਸ ਨੂੰ ਵਰਤਿਆ। ਇਸ ਤੋਂ ਬਿਨਾਂ ਸਟ੍ਰਿਪ ਕਲੱਬ, ਸੈਕਸ ਕਲੱਬ ਮੈਂਬਰਸ਼ਿਪ, ਪੋਰਨੋਗ੍ਰਾਫਿਕ ਵੈਬਸਾਈਟਸ, ਉਹਨਾਂ ਦੀ ਲੜਕੀ ਦੀ ਜਿਹੜੀ ਟਿਊਸ਼ਨ ਫੀਸ, ਰੈਂਟ, ਇਹ ਸਾਰੇ ਕੰਮ ਦੇ ਲਈ ਉਸਨੇ ਜਿਹੜੇ ਪੈਸੇ ਆ ਉਹ ਵਰਤੇ ਹੈਗੇ ਆ। ਹੰਟਰ ਬਾਈਡਨ ਉਹਨਾਂ ਦੇ ਅਟਾਰਨੀਜ਼ ਤੇ ਪ੍ਰੋਸੀਕਿਊਟਰਸ ਨੇ ਕਿਸੇ ਤਰ੍ਹਾਂ ਦਾ ਜਿਹੜਾ ਬਿਆਨ ਆ ਇਸ ਸੰਬੰਧ ਦੇ ਵਿੱਚ ਹਜੇ ਨਹੀਂ ਦਿੱਤਾ, ਤੇ ਉਹਨਾਂ ਦੀ ਜਿਹੜੀ ਸੈਂਟੈਂਸਿੰਗ ਆ ਹੁਣ ਨਵੰਬਰ 12 ਨੂੰ ਹੋਊਗੀ, ਤੇ ਉਹ ਕਹਿੰਦੇ ਵੀ ਪਲਾਨ ਕਰ ਰਹੇ ਆ ਕਨਵਿਕਸ਼ਨ ਨੂੰ ਅਪੀਲ ਕਰਨਗੇ। ਜੀ, ਦੇਖ ਲਓ ਜੀ ਤੁਸੀਂ ਕਿਹੜੇ ਕਿਸ ਤਰ੍ਹਾਂ ਦੇ ਦੋਸ਼ ਲੱਗੇ ਨੇ, ਮਤਲਬ ਕਿਸ ਤਰ੍ਹਾਂ ਆਯਾਸ਼ੀ ਦੇ ਵਿੱਚ ਜਿਹੜਾ ਪੈਸਾ ਉਹ ਉਡਾਇਆ ਗਿਆ। US ਡਿਪਾਰਟਮੈਂਟ ਆਫ ਜਸਟਿਸ ਨੇ ਇਹ ਅਨਾਉਂਸ ਕੀਤਾ ਕਿ ਹੁਣ ਉਹ ਇੱਕ ਜਿਹੜੀ ਆ ਉਹ ਜਾਂਚ ਸ਼ੁਰੂ ਕਰਨ ਜਾ ਰਹੇ ਨੇ। ਐਲੀਗੇਸ਼ਨ ਜਿਹੜੇ ਲੱਗੇ ਨੇ ਕਰੈਕਸ਼ਨਲ ਆਫਿਸਰਸ ਦੇ ਉੱਤੇ ਕਿ ਉਹਨਾਂ ਨੇ ਕਰੈਕਸ਼ਨਲ ਡਿਪਾਰਟਮੈਂਟ ਦੇ ਵਿੱਚ ਔਰਤਾਂ ਦੇ ਨਾਲ ਜਿਸਮਾਨੀ ਤੌਰ ਤੇ ਉਹਨਾਂ ਨੂੰ ਐਕਸਪਲਾਈਟ ਕੀਤਾ, ਉਹਨਾਂ ਦਾ ਸ਼ੋਸ਼ਣ ਕੀਤਾ। ਅਥਾਰਟੀਜ਼ ਨੇ ਇਹ ਗੱਲ ਦੱਸੀ ਹੈ ਕਿ ਇੱਕ ਜਿਹੜੀ ਜਾਂਚ ਆ ਉਹ ਸ਼ੁਰੂ ਕੀਤੀ ਜਾਊਗੀ ਸੈਂਟਰਲ ਕੈਲੀਫੋਰਨੀਆ ਵੂਮੈਨਸ ਫੈਸਿਲਿਟੀ ਜਿਹੜੀ ਚੋਚਲਾ ਦੇ ਵਿੱਚ ਆ, ਤੇ ਇਹਦੇ ਨਾਲ ਕੈਲੀਫੋਰਨੀਆ ਇੰਸਟੀਟਿਊਸ਼ਨ ਫॉर ਵੂਮਨ ਇਨ ਚੀਨੋ, ਇਹਨਾਂ ਦੋਨਾਂ ਥਾਵਾਂ ਤੇ ਪ੍ਰੈਸ ਰਿਲੀਜ਼ ਦੇ ਵਿੱਚ ਜਿਹੜਾ ਦੱਸਿਆ ਗਿਆ ਕਿ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨਸ ਐਂਡ ਰਿਹੈਬਿਲਿਟੇਸ਼ਨ ਇਹਦੇ ਦੁਆਰਾ ਇਹ ਦੋਨੇ ਥਾਵਾਂ ਰਨ ਕੀਤੀਆਂ ਜਾਂਦੀਆਂ ਨੇ, ਚਲਾਈਆਂ ਜਾਂਦੀਆਂ ਨੇ। ਇਹਨਾਂ ਦੋਵਾਂ ਥਾਵਾਂ ਤੇ ਇਹ ਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਦੇ ਵਿੱਚ ਔਰਤਾਂ ਦੇ ਨਾਲ ਭੱਦੇ ਵਿਵਹਾਰ, ਮਤਲਬ ਉਹਨਾਂ ਦੇ ਨਾਲ ਗਾਲੀ ਗਲੋਚ, ਉਹਨਾਂ ਨੂੰ ਫਿਜ਼ੀਕਲੀ ਐਕਸਪਲਾਇਟ, ਸੈਕਸ਼ੂਅਲੀ ਐਕਸਪਲਾਇਟ ਤੇ ਬਹੁਤ ਤਰ੍ਹਾਂ ਦੇ ਹੋਰ ਜਿਹੜੇ ਦੋਸ਼ ਨੇ, ਤੱਕ ਕਿ ਰੇਪ ਤੱਕ ਦੇ ਦੋਸ਼ ਲੱਗੇ ਨੇ। ਇੱਕ ਜਿਹੜਾ ਲਾ ਸੂਟ ਕੀਤਾ ਗਿਆ ਫਾਈਲ 21 ਜਿਹੜੀਆਂ ਔਰਤਾਂ ਨੇ ਉਹਨਾਂ ਵੱਲੋਂ, ਉਹਨਾਂ ਨੇ ਇਹ ਗੱਲ ਕਹੀ ਹੈ ਜਿਹੜੀ ਕਿ ਚੀਨੋ ਫੈਸਿਲਿਟੀ ਦੇ ਵਿੱਚ ਦੋਸ਼ ਲਾਏ ਨੇ ਕਿ 2014 ਤੋਂ ਲੈ ਕੇ 2020 ਤੱਕ ਵੱਖ-ਵੱਖ ਇਹੋ ਜਿਹੇ ਮਾਮਲੇ ਜਾਂ
21 ਅਜਿਹੀਆਂ ਔਰਤਾਂ ਸਾਹਮਣੇ ਆਈਆਂ ਨੇ, ਕੇਸਿਸ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵਿੱਚ ਇਹ ਸਾਰੇ ਦੋਸ਼ ਜਿਹੜੇ ਨੇ ਉਹ ਲਾਏ ਗਏ ਨੇ। ਹੁਣ ਕਹਿੰਦੇ ਕਿ ਜਿਹੜੀਆਂ ਦੂਜੀ ਜਿਹੜੀ ਫੈਸਿਲਿਟੀ ਆ ਚੋਚਲੇ ਵਾਲੀ, ਉੱਥੇ ਵੀ ਇਸ ਤਰ੍ਹਾਂ ਦੇ ਦੋਸ਼ ਜਿਹੜੇ ਉੱਥੋਂ ਦੇ ਆਫਿਸਰਸ ਦੇ ਉੱਤੇ ਨੇ ਜਾਂ ਇਸ ਨੂੰ ਸੰਭਾਲ ਰਹੇ ਨੇ ਜੇਲ੍ਹ ਨੂੰ, ਉਹਨਾਂ ਲੋਕਾਂ ਦੇ ਉੱਤੇ ਲੱਗੇ ਨੇ। ਹੁਣ ਜਿਹੜੀ ਤਾਜ਼ਾ ਜਿਹੜੀ ਖਬਰ ਆ ਉਹਦੇ ਮੁਤਾਬਕ ਯੂਐਸ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਅਨਾਊਂਸ ਕੀਤਾ ਹੈ ਕਿ ਇਹਨਾਂ ਦੋਨਾਂ ਥਾਵਾਂ ਤੇ ਜਿਹੜੇ ਇਹ ਐਲੀਗੇਸ਼ਨਸ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਕਿ ਜਿਨ੍ਹਾਂ ਦੇ ਵਿੱਚ ਜਿਹੜੇ ਆਫਿਸਰਸ ਨੇ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਨੇ ਸੈਕਸ਼ੂਅਲੀ ਅਬਿਊਜ਼ ਕੀਤਾ, ਜਿਹੜੀਆਂ ਜੇਲ੍ਹ ਦੇ ਵਿੱਚ ਔਰਤਾਂ ਨੇ, ਤੇ ਇਹ ਦੋਨੇ ਜਿਹੜੀਆਂ ਰਨ ਕੀਤੀਆਂ ਜਾਂਦੀਆਂ ਨੇ ਕੈਲੀਫੋਰਨੀਆ ਪ੍ਰਿਜ਼ਨਸ ਦੇ ਵੱਲੋਂ, ਪ੍ਰਿਜ਼ਨ ਜਿਹੜੀਆਂ ਰਨ ਕਰਦੀਆਂ ਨੇ ਦੋਨੇ ਥਾਵਾਂ ਦੇ ਉੱਤੇ। ਤਾਂ ਉਸ ਮਾਮਲੇ ਦੇ ਵਿੱਚ ਹੁਣ ਇੱਕ ਜਿਹੜੀ ਜਾਂਚ ਆ ਉਹ ਕੀਤੀ ਜਾਊਗੀ ਕਿ ਇਹ ਵਾਕਈ ਜਿਹੜੀਆਂ ਚਾਹੇ ਉਹ ਚੀਨੋ ਵਾਲਾ ਕੈਲੀਫੋਰਨੀਆ ਇੰਸਟੀਟਿਊਸ਼ਨ ਫॉर ਵੂਮਨ ਤੇ ਚਾਹੇ ਉਹ ਸੈਂਟਰਲ ਕੈਲੀਫੋਰਨੀਆ ਵਿਮਨਸ ਫੈਸਿਲਿਟੀ ਇਨ ਚੋਚਲੇ ਵਾਲਾ, ਇਹਨਾਂ ਦੋਵਾਂ ਥਾਵਾਂ ਤੇ ਹੁਣ ਇਹਨਾਂ ਦੋਸ਼ਾਂ ਦੀ ਜਾਂਚ ਹੋਊਗੀ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ, ਜੋ ਜਾਰਜੀਆ ਸਕੂਲ 'ਚ ਸ਼ੂਟਿੰਗ ਹੋਈ ਸੀ, ਉਸ ਸ਼ੂਟਿੰਗ ਦੇ ਵਿੱਚ ਇੱਕ 13 ਸਾਲਾਂ ਦਾ ਜਿਹੜਾ ਸਕੂਲ ਦਾ ਸਟੂਡੈਂਟ ਸੀ, ਜਿਸ ਨੇ ਆਪਣੇ ਹੀ 2 ਟੀਚਰਸ ਤੇ 2 ਜਿਹੜੇ ਬੱਚੇ ਆ ਕਲਾਸ ਦੇ ਉਹਦੇ ਜਿਹੜੇ ਹੋਰ ਉਸ ਸਕੂਲ ਦੇ ਵਿੱਚ ਸੀਗੇ, ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ। 4 ਜਾਣੇ ਟੋਟਲ ਮਰੇ ਸੀ। ਉਸ ਨੂੰ ਅਰੈਸਟ ਕਰ ਲਿਆ ਗਿਆ ਸੀ। ਹੁਣ ਉਸਦੇ ਫਾਦਰ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਕੋਲਨ ਗ੍ਰੇ 54 ਸਾਲਾਂ ਦਾ, ਉਸ ਨੂੰ 4 ਕਾਊਂਟਸ ਆਫ ਇਨਵੋਲੰਟਰੀ ਮੈਨਸਲੌਟਰ, 2 ਕਾਊਂਟਸ ਆਫ ਸੈਕੰਡ ਡਿਗਰੀ ਮਰਡਰ ਤੇ 8 ਕਾਊਂਟਸ ਆਫ ਕਰੂਅਲਟੀ ਟੂ ਚਿਲਡਰਨ, ਇਹ ਸਾਰੇ ਚਾਰजेस ਉਹਦੇ ਉੱਤੇ ਲਾਏ ਹੈਗੇ ਆ। ਕੋਲਨ ਗ੍ਰੇ ਕਹਿੰਦਾ ਪਈ ਮੈਂ ਜਾਣਬੁੱਝ ਕੇ ਤਾਂ ਨਹੀਂ ਵੈਪਨ ਦਿੱਤਾ ਆਪਣੇ ਮੁੰਡੇ ਨੂੰ, ਪਰ ਉਹ ਲੈ ਗਿਆ ਕਿਉਂਕਿ ਉਸ ਨੇ 2023 ਦੇ ਵਿੱਚ ਇਹ ਲੋਕਲ ਸਟੋਰ ਤੋਂ ਹੀ ਜਿਹੜੀ AR-15 ਸਟਾਈਲ ਰਾਈਫਲ ਆ ਉਸ ਨੂੰ ਖਰੀਦਿਆ ਸੀਗਾ। 45th ਸਕੂਲ ਸ਼ੂਟਿੰਗ ਹੋਈ ਹੈ USA ਦੇ ਵਿੱਚ ਇਸ ਸਾਲ ਦੇ ਵਿੱਚ। ਸੋ 4 ਜਾਣਿਆਂ ਦੀ ਮੌਤ ਹੋ ਗਈ ਸੀਗੀ। ਹੁਣ ਫਾਦਰ ਨੂੰ ਵੀ ਚਾਰਜ ਕੀਤਾ ਗਿਆ ਤੇ 13 ਸਾਲਾਂ ਦਾ ਜਿਹੜਾ ਸਟੂਡੈਂਟ ਜਿਸ ਨੇ ਗੋਲੀਆਂ ਚਲਾਈਆਂ ਸੀਆਂ ਉਸ ਨੂੰ ਵੀ ਐਜ਼ ਏ ਅਡਲਟ ਚਾਰਜ ਕੀਤਾ ਜਾਊਗਾ। ਕਹਿੰਦੇ ਵੀ 2 ਜਿਹੜੇ ਟੀਚਰ ਮਾਰੇ ਗਏ ਆ ਬਹੁਤ ਹੀ ਵਧੀਆ ਟੀਚਰ ਸੀਗੇ, ਸਾਰੇ ਬਿਲਵਡ ਟੀਚਰਸ ਐਂਡ ਸਟੂਡੈਂਟਸ ਵਰ ਕਿਲਡ। 53 ਸਾਲਾਂ ਦਾ ਮੈਥ ਦਾ ਟੀਚਰ, ਮੈਥ ਦੀ ਟੀਚਰ ਕ੍ਰਿਸਟੀਨਾ ਇਰਮੀ, ਤੇ 39 ਸਾਲਾਂ ਦਾ ਇੱਕ ਹੋਰ ਟੀਚਰ ਜਿਹੜਾ ਸੀ ਉਹ ਵੀ ਮੈਥ ਦਾ ਹੀ ਸੀ, ਤੇ ਫੁੱਟਬਾਲ ਦਾ ਕੋਚ ਵੀ ਸੀ। ਇਸੇ ਤਰ੍ਹਾਂ 2 ਸਟੂਡੈਂਟਸ ਜਿਹੜੇ ਆ ਇਹ ਗੋਲੀਆਂ ਦਾ ਸ਼ਿਕਾਰ ਹੋ ਗਏ। 9 ਜਾਣੇ ਬੁਰੀ ਤਰ੍ਹਾਂ ਜਿਹੜੇ ਫੱਟੜ ਹੋਏ ਹੈਗੇ ਆ, ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਤੇ ਸਾਰੇ ਹੀ ਉਹ ਸੋਚ ਰਹੇ ਆ ਕਿ ਬੜੀ ਜਲਦੀ ਰਿਕਵਰ ਕਰ ਲੈਣਗੇ। ਜੀ, ਅਗਲੀ ਖਬਰ ਵੀ ਇਸੇ ਤਰ੍ਹਾਂ ਦੀ ਸਬੰਧਤ ਹੈ, ਜਿਹੜੀ ਕਿ ਔਰੇਂਜ ਕਾਉਂਟੀ ਤੋਂ ਆ ਰਹੀ ਹੈ। ਇੱਕ 41 ਸਾਲਾ ਬੰਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨੇ ਇੱਕ ਬੱਚੇ ਨੂੰ ਇੰਨਾ ਕੁ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਹਨੂੰ ਚਾਰਜ ਕੀਤਾ ਗਿਆ ਕਤਲ ਦੇ ਦੋਸ਼ਾਂ ਦੇ ਤਹਿਤ। 6 ਸਾਲਾ ਬੱਚਾ ਜਿਹਦੇ ਲਈ ਬੇਬੀ ਸਿਟਿੰਗ ਕਰਦਾ ਸੀਗਾ, ਉਹਨੇ ਇਹਨੂੰ ਇੰਨਾ ਕੁੱਟਿਆ ਲੱਕੜ ਦੇ ਟੋਟੇ ਦੇ ਨਾਲ ਕਿ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਉਸ ਤੋਂ ਬਾਅਦ ਇਸ ਬੰਦੇ ਨੇ ਉਸ ਬੱਚੇ ਨੂੰ ਮਜਬੂਰ ਕੀਤਾ ਕਿ ਤੂੰ ਪੁਸ਼ਅਪ ਕਰ, ਉਹਨੂੰ ਸਜ਼ਾ ਲਾਈ ਤੇ ਉਸ ਤੋਂ ਬਾਅਦ ਉਹਨੂੰ ਡੰਡ ਬੈਠਕਾਂ, ਜਿਵੇਂ ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਕਢਵਾਈਆਂ। ਅਸਲ ਦੇ ਵਿੱਚ ਮਾਮਲਾ ਕੀ ਆ, ਅਗਸਤ 29 ਦੀ ਘਟਨਾ ਹੈ, ਜਦੋਂ ਇਹ ਘਟਨਾ ਜਿਹੜੀ ਕਿ ਬੜੀ ਟ੍ਰੈਜਿਕ ਹੈ ਤੇ ਹੌਰੀਫਾਈਂਗ ਹੈ, ਇਹ ਵਾਪਰੀ ਹੈ। ਇੱਕ ਚੈਂਸ ਕ੍ਰਾਫੋਰਡ ਨਾਂ ਦਾ 6 ਸਾਲਾ ਬੱਚਾ, ਜਿਹਦੇ ਲਈ ਇਹ ਬੰਦਾ ਬੇਬੀ ਸਿਟਿੰਗ ਕਰਦਾ ਸੀ, ਐਰਨੈਸਟ ਲੈਮਰ ਲਵ, ਇਹਦੀ ਜਿਹੜੀ ਮਾਤਾ ਹੈ ਉਹ ਬੱਚੇ ਦੀ ਸ਼ਾਮ ਦੀ ਆਪਣੀ ਜਿਹੜੀ ਈਵਨਿੰਗ, ਜੇ ਉਹ CNA ਦੀਆਂ ਜਿਹੜੀਆਂ ਨਰਸ ਅਸਿਸਟੈਂਟ ਆ ਉਹ ਸੇਂਟ ਜੋਸਫਸ ਹਸਪੀਟਲ ਦੇ ਵਿੱਚ, ਤੇ ਉਹ ਆਪਣੀ ਨਾਈਟ ਸ਼ਿਫਟ ਦੇ ਲਈ ਇਸ ਬੰਦੇ ਕੋਲੇ, ਜਿਹਦਾ ਨਾਮ ਦੱਸਿਆ ਗਿਆ ਐਰਨੈਸਟ ਲੈਮਰ ਲਵ, ਇਹਦੇ ਕੋਲੇ ਛੱਡ ਗਈ ਉਹ ਆਪਣੇ ਬੱਚੇ ਨੂੰ। ਤਾਂ ਇਹ ਜਿਹੜਾ ਬੰਦਾ ਹੈ, ਔਰੰਜ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਪ੍ਰੈਸ ਰਿਲੀਜ਼ ਦੇ ਵਿੱਚ, ਉਹ ਕਹਿੰਦਾ ਕਿ ਇਹ ਲਵ ਜਿਹੜਾ ਉਹ ਬੱਚੇ ਨਾਲ ਵਾਇਲੈਂਟ ਹੋ ਗਿਆ, ਹਿੰਸਕ ਹੋ ਗਿਆ, ਤੇ ਉਸ ਤੋਂ ਬਾਅਦ ਉਹਨੇ ਬੱਚੇ ਨੂੰ ਕੁੱਟਿਆ ਬਹੁਤ ਜ਼ਿਆਦਾ, ਕਿਉਂਕਿ ਉਹ ਬੱਚੇ ਨੇ ਇੱਕ ਵਾਰੀ ਪਾਰਕ ਦੇ ਵਿੱਚ ਚੱਲਦੇ ਫਿਰਦੇ ਉਹਦਾ ਪਿਸ਼ਾਬ ਨਿਕਲ ਗਿਆ, ਸ਼ਾਇਦ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ। ਉਸ ਤੋਂ ਬਾਅਦ ਇਹਨੇ ਬੱਚੇ ਨੂੰ ਸਜ਼ਾ ਦਿੱਤੀ ਤੇ ਉਸ ਨੂੰ ਕੁੱਟਿਆ, ਤੇ ਫਿਰ ਉਹਨੂੰ ਮਜਬੂਰ ਕੀਤਾ ਪੁਸ਼ਅਪ ਕਰਨ ਲਈ, ਸਿਟਅਪ ਕਰਨ ਦੇ ਲਈ ਤੇ ਜੰਪਿੰਗ ਜੈਕਸ ਕਰਨ ਦੇ ਲਈ। ਉਹ ਬੱਚਾ ਬਹੁਤ ਜ਼ਿਆਦਾ ਡਰਿਆ ਹੋਇਆ ਸੀਗਾ ਤੇ ਉਹ ਨਰਵਸ ਹੋ ਗਿਆ। ਉਸ ਤੋਂ ਬਾਅਦ ਬਜਾਏ ਇਸ ਦੇ ਕਿ ਉਹ ਬੱਚੇ ਦੀ ਜਦੋਂ ਹਾਲਤ ਵਿਗੜ ਗਈ ਕਿ ਇਹ 911 ਨੂੰ ਕਾਲ ਕਰਦਾ, ਤਾਂ ਇਹਨੇ ਉਹਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ। ਬਾਅਦ ਦੇ ਵਿੱਚ ਜਦੋਂ ਉਹਨੂੰ ਛੁਡਵਾਇਆ ਗਿਆ 1:30 ਵਜੇ ਸਵੇਰੇ, ਤਾਂ ਉਸ ਤੋਂ ਬਾਅਦ ਉਹਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਭਰਤੀ ਕਰਵਾਉਣ ਤੋਂ ਬਾਅਦ ਉਹ ਬੱਚਾ 3 ਸਤੰਬਰ ਨੂੰ ਜਿਹੜਾ ਉਹ ਦਮ ਤੋੜ ਗਿਆ।
ਜਦੋਂ ਉਦੋਂ ਦਮ ਤੋੜ ਗਿਆ ਜਦੋਂ ਉਹਦੇ ਜਿਹੜੇ ਨਾਲ ਦੇ ਬੱਚੇ ਸੀਗੇ ਉਹ ਸਕੂਲ ਪਰਤ ਰਹੇ ਸੀਗੇ, ਕਲਾਸਾਂ ਨੂੰ ਅਟੈਂਡ ਕਰ ਰਹੇ ਸੀਗੇ, ਪਰ ਉਹਦੀ ਮਾਤਾ ਕਹਿੰਦੀ ਵੀ ਅਸੀਂ ਉਹਦੀ ਮੌਤ ਦੇ ਲਈ ਇਨਸਾਫ ਮੰਗ ਰਹੇ ਹਾਂ। ਉਹ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਜਿਹੜਾ ਉਹ ਦਮ ਤੋੜ ਗਿਆ। ਹੁਣ ਇਹ ਜਿਹੜਾ 41 ਸਾਲਾ ਲਵ ਹੈ ਇਹਨੂੰ ਚਾਰਜ ਕੀਤਾ ਗਿਆ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ, ਤੇ ਜੇਕਰ ਉਹ ਕਨਵਿਕਟ ਹੋ ਜਾਂਦਾ ਜਿਨ੍ਹਾਂ ਧਾਰਾਵਾਂ ਦੇ ਤਹਿਤ ਉਹਨੂੰ ਚਾਰਜ ਕੀਤਾ ਗਿਆ, ਤਾਂ ਉਹਨੂੰ ਤਕਰੀਬਨ 32 ਸਾਲ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਕੱਟਣੇ ਪੈਣਗੇ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਸੈਂਟਰਲ ਵੈਲੀ ਫ੍ਰਿਜ਼ਨੋ ਵਾਲੇ ਏਰੀਏ ਵਿੱਚ ਇਹ ਖਬਰ ਆ ਰਹੀ ਆ। ਫੌਕਸ ਦੇ ਮੁਤਾਬਕ ਵੈਲੀ ਫੀਵਰ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਉੱਥੇ ਮੇਲਾ ਹੋਇਆ ਸੀ, ਬਹੁਤ ਵੱਡਾ ਫੈਸਟੀਵਲ ਹੋਇਆ ਸੀ, ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਪਾਰਟੀਸਪੇਟ ਕੀਤਾ ਸੀ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜਾ ਇਹ ਬੁਖਾਰ ਆ ਤੇਜ਼ੀ ਦੇ ਨਾਲ ਫੈਲਣਾ ਸ਼ੁਰੂ ਹੋ ਗਿਆ। ਕਹਿੰਦੇ ਕੋਈ ਵੀ ਚਾਹੇ ਉਹ ਪੈਟਸ ਵੀ ਹੋਣ, ਜੇ ਇਹਦੇ ਨਾਲ ਇਨਫੈਕਟਿਵ ਹੋ ਜਾਏ, ਜੇ ਉਹਨਾਂ ਨੂੰ ਇਹ ਲੱਗ ਜਾਏ, 10 ਵਿੱਚੋਂ 1 ਜਣਾ ਮਰ ਸਕਦਾ ਹੈਗਾ। ਜਦ ਕਿ ਕਰੋਨਾ ਵੇਲੇ ਕਹਿੰਦੇ ਵੀ 95 ਚੋਂ 1 ਜਣਾ ਮਰਦਾ ਸੀ। ਸੋ ਇਹ ਮਾਇਓ ਕਲੀਨਿਕ ਦੇ ਮੁਤਾਬਕ ਆ, ਇੰਨੀ ਜ਼ਿਆਦਾ ਇਹ ਸਟਰੋਂਗ ਜਿਹੜੀ ਵੇਵ ਆ ਇਹ ਵੈਲੀ ਫੀਵਰ ਦੀ ਚੱਲ ਰਹੀ ਹੈਗੀ ਆ। ਇਹ ਜਿਹੜੀ ਡਿਸੀਜ਼ ਆ ਇਹਨੂੰ ਵੈਲੀ ਫੀਵਰ ਕਰਕੇ ਇਹਦਾ ਨਾਮ ਦਿੱਤਾ ਗਿਆ ਹੈ ਡਾਕਟਰਸ ਵੱਲੋਂ। ਕਹਿੰਦੇ ਵੀ ਜਿਹੜੇ ਰੈਜ਼ੀਡੈਂਟਸ ਟਰੈਵਲ ਕੀਤੇ ਆ ਕੈਲੀਫੋਰਨੀਆ ਦੇ ਇਹਨਾਂ ਪਾਰਟਸ ਦੇ ਵਿੱਚ ਜਿੱਥੇ ਉਹ ਮੇਲਾ ਹੋਇਆ, ਤੇ ਉਹਨਾਂ ਨੂੰ ਬੜਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈਗਾ। CDPH ਉਹਨਾਂ ਨੇ ਕਿਹਾ ਵੀ ਡਿਸੀਜ਼ ਕਾਜ਼ਿੰਗ ਫੰਗਸ ਇਹ ਕੈਲੀਫੋਰਨੀਆ ਦੇ ਉਸ ਏਰੀਏ ਦੇ ਵਿੱਚੋਂ ਫੈਲੀ ਹੈਗੀ ਆ, ਜਿਹਦੇ ਨਾਲ ਲੋਕਾਂ ਨੂੰ ਬੁਖਾਰ ਹੋਇਆ ਸੈਂਟਰਲ ਵੈਲੀ 'ਚ, ਸੈਂਟਰਲ ਕੋਸਟ ਰੀਜਨ ਦੇ ਵਿੱਚ, ਤੇ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। CDPH ਦੇ ਮੁਤਾਬਕ ਟੋਟਲ ਜਿਹੜੇ ਕੇਸਸ ਸਟੇਟ ਦੇ ਵਿੱਚ 2023 'ਚ 9000 ਸੀਗੇ। 2024 ਦੇ ਵਿੱਚ ਵੈਲੀ ਫੀਵਰ ਦੇ ਕੇਸ ਜਿਹੜੇ ਆ ਮੋਰ ਦੈਨ 5000 ਹੋ ਚੁੱਕੇ ਆ ਜੁਲਾਈ 1 ਤਾਈਂ। ਸੋ ਇਸ ਤੋਂ ਬਾਅਦ ਪਤਾ ਨਹੀਂ ਹੁਣ ਕਿੰਨੇ ਕੁ ਜ਼ਿਆਦਾ ਜਿਹੜੇ ਉਹ ਫੈਲਣੇ ਹੈਗੇ ਆ। ਸੈਂਟਰਲ ਕੈਲੀਫੋਰਨੀਆ ਦੇ ਵਿੱਚ ਲਾਈਟਨਿੰਗ ਇਨ ਬੋਟਲ ਕਰਕੇ ਮੇਲਾ ਹੋਇਆ ਸੀ ਫੈਸਟੀਵਲ, ਜਿੱਥੇ 20,000 ਤੋਂ ਵੱਧ ਲੋਕਾਂ ਨੇ ਅਟੈਂਡ ਕੀਤਾ ਸੀ। ਉਸ ਤੋਂ ਬਾਅਦ 19 ਦੇ ਕਰੀਬ ਲੋਕ ਜਿਹੜੇ ਲੈਬੋਰਟਰੀ ਜਿਨ੍ਹਾਂ ਦੇ ਟੈਸਟ ਹੋ ਚੁੱਕੇ ਆ ਉਹ ਇਸ ਫੀਵਰ ਦਾ ਸ਼ਿਕਾਰ ਹੋ ਚੁੱਕੇ ਆ, ਜਿਨ੍ਹਾਂ ਨੇ ਇਸ ਫੈਸਟੀਵਲ ਦੇ ਵਿੱਚ ਜਿਹੜਾ ਹਿੱਸਾ ਲਿਆ ਸੀ। CDPH ਸੈਂਟਰਲ ਵੈਲੀ ਕੈਲੀਫੋਰਨੀਆ ਕੋਸਟ ਰੀਜਨ ਦੇ ਜਿਹੜੇ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ 60 ਸਾਲਾਂ ਤੋਂ ਉੱਪਰ ਆ ਉਹ ਬੜਾ ਧਿਆਨ ਰੱਖਣ, ਜਿਨ੍ਹਾਂ ਨੂੰ ਕੋਲ ਡਾਇਬੀਟੀਜ਼ ਆ ਉਹ ਧਿਆਨ ਰੱਖਣ, ਪ੍ਰੈਗਨੈਂਟ ਵਿਮਨ ਧਿਆਨ ਰੱਖਣ, ਬਲੈਕ ਔਰ ਫਿਲਪੀਨੋ ਇੰਡੀਵਿਜੂਅਲਸ ਕਿਉਂਕਿ ਉਹਨਾਂ ਦੀ ਅੰਡਰਲਾਈਂਗ ਹੈਲਥ ਕੰਡੀਸ਼ਨਸ ਦੇ ਇਸ਼ੂ ਨੂੰ ਲੈ ਕੇ ਇਹਨਾਂ ਸਾਰਿਆਂ ਨੂੰ ਜਿਹੜਾ ਆ ਧਿਆਨ ਰੱਖਣਾ ਚਾਹੀਦਾ ਹੈਗਾ, ਤਾਂ ਕਿ ਜਿਹੜਾ ਬੁਖਾਰ ਆ ਹੋਰ ਨਾ ਫੈਲੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਵਿੱਚ ਸਿਟੀ ਤੇ ਕਾਉਂਟੀ ਲੀਡਰਸ ਇਕੱਠੇ ਹੋਏ ਤੇ ਉਹਨਾਂ ਨੇ ਫੈਡਰਲ ਅਫੀਸ਼ੀਅਲਸ ਦੇ ਨਾਲ ਇੱਕ ਪਬਲਿਕ ਜਿਹੜੀ ਆ ਉਹਨੂੰ ਪਬਲਿਕ ਪ੍ਰੈਸ ਕਾਨਫਰੰਸ ਨੂੰ ਬਰੀਫ ਕੀਤਾ, ਤੇ ਉਹਨਾਂ ਨੇ ਇੱਕ ਮੁੱਦਾ ਚੁੱਕਿਆ ਜਿਹੜਾ ਕਿ ਬਹੁਤ ਸੰਵੇਦਨਸ਼ੀਲ ਮੁੱਦਾ ਉਹਨਾਂ ਨੇ ਚੱਕਿਆ, ਹਿਊਮਨ ਟ੍ਰੈਫਿਕਿੰਗ ਦਾ ਮੁੱਦਾ। ਤੇ ਉਹ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹਿਊਮਨ ਟ੍ਰੈਫਿਕਿੰਗ ਦੇ ਨਾਲ LA ਦੇ ਕੁਝ ਇਲਾਕੇ ਅਜਿਹੇ ਨੇ ਜਿੱਥੇ ਛੋਟੀਆਂ ਬੱਚੀਆਂ ਨੂੰ ਜਿਹੜਾ ਉਹ ਜ਼ਬਰਦਸਤੀ ਦੇਹ ਵਪਾਰ ਦੇ ਧੰਦੇ ਦੇ ਵਿੱਚ ਜਿਹੜਾ ਉਹ ਲਿਜਾਇਆ ਜਾ ਰਿਹਾ। ਇਹਨਾਂ ਮਾਮਲਿਆਂ ਉੱਤੇ ਜਾਣਕਾਰੀ ਜਦੋਂ ਦੇ ਰਹੇ ਸੀਗੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਅਫੀਸ਼ੀਅਲ ਸੀਗੇ ਪ੍ਰੈਸ ਕਾਨਫਰੰਸ ਦੇ ਦਰਮਿਆਨ ਜਦੋਂ ਗੱਲ ਕਰ ਰਹੇ ਸੀ ਡਾਊਨਟਾਊਨ ਦੇ ਵਿੱਚ, ਤਾਂ ਜਿਹੜੇ ਯੂਨਾਈਟਿਡ ਸਟੇਟਸ ਅਟਾਰਨੀ ਮਾਰਟਿਨ ਐਸਟਰਾਡਾ ਹੈ ਉਹਨਾਂ ਨੇ ਦੱਸਿਆ ਕਿ ਜਿਹੜੇ ਇਹ ਟ੍ਰੈਫਿਕਰਸ ਨੇ ਇਹ ਛੋਟੀਆਂ ਬੱਚੀਆਂ ਨੂੰ ਨਿਸ਼ਾਨਾ ਬਣਾਉਂਦੇ ਨੇ, ਤੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਇੱਕ ਗੇਜ ਐਵੀਨਿਊ ਦੇ ਇਲਾਕਿਆਂ ਦੇ ਵਿੱਚੋਂ 110 ਫਰੀਵੇ ਦੇ ਲਾਗੇ ਛਾਗੇ ਉੱਥੋਂ ਇੱਕ 11 ਸਾਲਾ ਬੱਚੀ ਨੂੰ ਬਰਾਮਦ ਵੀ ਕੀਤਾ ਸੀਗਾ। ਇਹਨਾਂ ਦੇ ਟ੍ਰੈਫਿਕਰਸ ਦੇ ਜਿਹੜੇ ਚੁੰਗਲ ਆ, ਜਿਹੜੇ ਤਸਕਰ ਨੇ ਉਹਨਾਂ ਦੇ ਚੁੰਗਲ ਚੋਂ ਵੀ ਬਚਾਇਆ ਸੀਗਾ। ਇਸੇ ਤਰ੍ਹਾਂ ਜਿਹੜੇ LA ਦੇ ਮੇਅਰ ਨੇ ਕੈਰਨ ਬਾਸ, ਉਹਨਾਂ ਨੇ ਰਿਮਾਰਕ ਕੀਤਾ, ਕਹਿੰਦੇ ਕਿ ਬਹੁਤ ਜ਼ਿਆਦਾ ਵਿਕਟਮ ਨੇ, ਅਸੀਂ 12 ਸਾਲਾ ਇੱਕ ਬੱਚੀ ਨੂੰ ਬਚਾਇਆ ਜਿਹੜੀ ਕਿ ਇਹਨਾਂ ਦੇ ਚੁੰਗਲ ਦੇ ਵਿੱਚ ਫਸ ਗਈ ਸੀ। ਤੇ ਉਸ ਤੋਂ ਬਾਅਦ ਹਾਈਡੀ ਫੈਨਸਟੀਨ ਨੇ ਜਿਹੜੇ LA ਸਿਟੀ ਅਟਾਰਨੀ ਨੇ, ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਇਹਨਾਂ ਘਟਨਾਵਾਂ ਦੀ ਜਾਂਚ ਕਰ ਰਹੇ ਸੀਗੇ, ਲੰਘੇ ਕੁਝ ਹਫ਼ਤਿਆਂ ਦੀਆਂ ਜਾਂ ਲੰਘੇ ਕੁਝ ਮਹੀਨਿਆਂ ਦੀਆਂ ਘਟਨਾਵਾਂ ਦੀ ਜਾਂਚ, ਤਾਂ ਸਾਨੂੰ ਅਜਿਹਾ ਸਾਹਮਣੇ ਆਇਆ, ਸਾਡੇ ਜਿਹੜਾ ਸ਼ੇਅਰ ਕਰਨ ਲੱਗਿਆ ਵੀ ਡਿਸਟਰਬ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਆਪਣਾ ਨੈਟਵਰਕ ਬਣਾਇਆ ਹੋਇਆ। ਇੱਕ ਕਿਡੀ ਸਟੋਲ ਨਾਲ ਦਾ ਉਹਨਾਂ ਨੇ ਗਰੁੱਪ ਕੈਂਪ ਕੀਤਾ ਹੋਇਆ ਸੀਗਾ ਜਿਹੜਾ ਕਿ ਮਾਈਨਰਸ ਦੇ ਲਈ ਸੀ, ਉਹਨਾਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾਉਣ ਦੇ ਲਈ ਜਾਂ ਉਹਨਾਂ ਤੋਂ ਤਸਕਰੀ ਉਹਨਾਂ ਦੀ ਕਰਨ ਦੇ ਲਈ। ਤਾਂ ਉਹ ਕਹਿੰਦੇ ਕਿ ਇੱਕ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਰਨ ਵਾਲੀਆਂ ਨੇ ਲਾ ਐਨਫੋਰਸਮੈਂਟ ਦੇ ਤੌਰ ਤੇ ਜਾਂ ਬੱਚਿਆਂ ਨੂੰ ਜਾਗਰੂਕ ਕਰਨ ਦੇ ਤੌਰ ਤੇ। ਬਹੁਤ ਸਾਰੇ ਡਿਪਾਰਟਮੈਂਟ ਲੱਗੇ,
ਇਹਦੇ ਨਾਲ LAPD ਦੇ ਜਿਹੜੇ ਅਧਿਕਾਰੀ ਉਹ ਲੱਗੇ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਅਧਿਕਾਰੀ ਲੱਗੇ, ਤੇ ਨਾਲ ਸਿਟੀ ਅਟਾਰਨੀ ਤੇ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਬੰਦੇ ਸੀਗੇ। ਉਹ ਦੇਖੋ ਤੁਸੀਂ ਕਿੰਨੇ ਧਿਰਾਂ ਜਿਹੜੀਆਂ ਇਨਵੋਲਵ ਹੋਈਆਂ ਇਹਨਾਂ ਮਾਮਲਿਆਂ ਦੇ ਵਿੱਚ। ਤੇ LA ਕਾਉਂਟੀ ਡਿਸਟ੍ਰਿਕਟ ਅਟਾਰਨੀ ਨੇ ਜਾਰਜ ਗੈਸਕੌਨ, ਹੁਣ ਜਦੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀਗੇ, ਉਹਨਾਂ ਨੇ ਦੱਸਿਆ ਕਿ ਕਿਹੜੇ ਚਾਰਜਸ ਇਹਨਾਂ ਜਿਹੜੇ ਵੱਖ-ਵੱਖ ਮਾਮਲਿਆਂ ਦੇ ਵਿੱਚ ਲਾਏ ਜਾਣਗੇ। ਉਹਨਾਂ ਨੇ ਦੱਸਿਆ ਵੀ 84 ਵਿਕਟਿਮਸ ਜਿਨ੍ਹਾਂ ਦੇ ਵਿੱਚੋਂ ਬਹੁਤੇ ਬੱਚੇ ਨੇ, ਉਹ ਰਿਹਾ ਕਰਵਾਏ ਗਏ ਨੇ ਕੁਝ ਮਾਮਲਿਆਂ ਦੇ ਵਿੱਚ, ਜਿਹੜੇ ਕਿ ਲੰਘੇ ਦਿਨਾਂ ਦੇ ਵਿੱਚ ਸਾਹਮਣੇ ਆਏ ਸੀ। ਤੇ ਨਾਲ ਹੀ ਉਹ ਕਹਿੰਦੇ ਕਿ ਤਾਂ ਉਹ ਮਾਮਲੇ ਨੇ ਜਿਹੜੇ ਸਾਹਮਣੇ ਆ ਗਏ ਨੇ। ਇੰਟਰਿਮ LAPD ਚੀਫ ਨੇ ਡੋਮਿਨਿਕ ਚੋਏ, ਉਹਨਾਂ ਨੇ ਕਿਹਾ ਕਿ ਇਹ ਜਿਹੜਾ ਆંકੜਾ ਉਹ ਹੋਰ ਵੀ ਵੱਧ ਸਕਦਾ ਜਦੋਂ ਅਸੀਂ ਇਹਨਾਂ ਮਾਮਲਿਆਂ ਨੂੰ ਹੋਰ ਗਹੀਣਤਾ ਦੇ ਨਾਲ, ਹੋਰ ਗੰਭੀਰਤਾ ਦੇ ਨਾਲ ਇਹਨਾਂ ਦੇ ਉੱਤੇ ਜਾਂਚ ਕਰਾਂਗੇ। ਹਿਊਮਨ ਟ੍ਰੈਫਿਕਿੰਗ ਦੀ ਜੇ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵਿੱਚੋਂ ਜੀ 3 ਸੈਨੋਜ਼ੇ ਦੇ ਵਿੱਚ ਜਿਹੜੇ ਬ੍ਰੋਥਲਸ ਆ, ਉੱਥੋਂ ਵਿਕਟਮਸ ਨੂੰ ਰੈਸਕਿਊ ਕੀਤਾ ਗਿਆ ਹੈਗਾ। ਪਿਛਲੇ ਹਫ਼ਤੇ ਸੈਨੋਜ਼ੇ PD ਦੇ ਹਿਊਮਨ ਟ੍ਰੈਫਿਕਿੰਗ ਟਾਸਕ ਫੋਰਸ ਨੇ ਇਹ ਕਿਹਾ ਕਿ 3 ਘਰ ਜਿਹੜੇ ਪਲੇਸੀਓ ਰਾਇਲ ਸਰਕਲ, ਬਨੀਟਾ ਐਵਨਿਊ ਤੇ ਗਿਫਰਡ ਐਵਨਿਊ, ਇੱਥੇ ਬ੍ਰੋਥਲ ਚੱਲਦੇ ਸੀ। ਉੱਥੋਂ ਜਿਹੜੀਆਂ ਲੇਡੀ ਸੀਗੀਆਂ ਉਹਨਾਂ ਨੂੰ ਹਿਊਮਨ ਟ੍ਰੈਫਿਕਿੰਗ ਕਰਕੇ ਲਿਆਂਦਾ ਗਿਆ ਸੀ, ਤੇ ਉੱਥੋਂ ਬਾਹਰ ਜਿਹੜਾ ਆ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ ਕੱਢਿਆ ਗਿਆ ਹੈਗਾ। ਸੈਨੋਜ਼ੇ ਪੁਲਿਸ ਡਿਪਾਰਟਮੈਂਟ ਨੇ 3 ਜਾਣਿਆਂ ਨੂੰ ਅਰੈਸਟ ਕੀਤਾ। ਨਾਈਸੋਂਗ ਟੋਂਗ 34 ਸਾਲਾਂ ਦਾ, ਗਿਊਆ ਟਾਓ 60 ਸਾਲਾਂ ਦਾ, ਜ਼ੀਕੁਇੰਗ ਲਿਓ 53 ਸਾਲਾਂ ਦਾ। ਟੋਂਗ, ਟਾਓ ਤੇ ਲਿਓ ਸਾਰਿਆਂ ਨੂੰ ਹਿਊਮਨ ਟ੍ਰੈਫਿਕਿੰਗ ਚਾਰਜਸ ਦੇ ਵਿੱਚ ਬੁੱਕ ਕਰ ਦਿੱਤਾ ਗਿਆ ਹੈਗਾ। ਸੈਨੋਜ਼ੇ ਪੁਲਿਸ ਡਿਪਾਰਟਮੈਂਟ ਕਹਿੰਦੀ ਆ ਵੀ 2 ਮਹੀਨਿਆਂ ਤੋਂ ਲਗਾਤਾਰ ਇਨਵੈਸਟੀਗੇਸ਼ਨ ਚੱਲ ਰਹੀ ਸੀ ਇਹਨਾਂ ਬ੍ਰੋਥਲਸ ਦੇ ਵਿੱਚ। ਬਹੁਤ ਸਾਰੀਆਂ ਏਜੰਸੀਜ਼ ਇਨਵੋਲਵ ਸੀਆਂ, ਜਿਨ੍ਹਾਂ ਦੇ ਵਿੱਚ ਇੰਟਰਨੈਟ ਕ੍ਰਾਈਮ ਅਗੇਂਸਟ ਚਿਲਡਰਨ ਯੂਨਿਟ। ਸੈਨੋਜ਼ੇ ਪੁਲਿਸ ਡਿਪਾਰਟਮੈਂਟ ਕਹਿੰਦੇ ਭਈ ਪੂਰੀ ਤਰ੍ਹਾਂ ਕਮਿਟਡ ਹੈਗੀ ਆ ਹਿਊਮਨ ਟ੍ਰੈਫਿਕਿੰਗ ਨੂੰ ਖਤਮ ਕਰਨ ਦੇ ਲਈ ਆਪਣੀ ਕਮਿਊਨਿਟੀ ਦੇ ਵਿੱਚ। ਤੇ ਉਹ ਇਨਕਰੇਜ ਵੀ ਕਰਦੇ ਆ, ਜੇ ਕਿਸੇ ਨੂੰ ਇਦਾਂ ਦੀ ਇਨਫੋਰਮੇਸ਼ਨ ਹੋਵੇ ਤਾਂ ਹਿਊਮਨ ਟ੍ਰੈਫਿਕਿੰਗ ਟਾਸਕ ਫੋਰਸ 408-537-1999 ਤੇ ਕਾਲ ਕਰਕੇ ਜਾਣਕਾਰੀ ਦੇ ਸਕਦੇ ਹੋ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਔਰੇਂਜ ਕਾਉਂਟੀ ਦੇ ਵਿੱਚ ਵਾਪਰੀ ਇੱਕ ਐਸੀ ਘਟਨਾ ਬਾਰੇ ਜਿਸ ਤੋਂ ਬਾਅਦ ਇੱਕ ਬੰਦੇ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇੱਕ ਗੈਂਗ ਰਿਲੇਟਡ ਸ਼ੂਟਿੰਗ ਦੀ ਵਾਰਦਾਤ ਵਾਪਰੀ ਸੀ ਤੇ ਉਸ ਤੋਂ ਬਾਅਦ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ। ਇਸ ਮਾਮਲੇ ਦੇ ਵਿੱਚ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ। ਰੋਲੈਂਡ ਰੋਚਾ ਜੀ ਦਾ ਨਾਮ ਹੈ, 42 ਸਾਲਾ ਉਹਦੀ ਉਮਰ ਦੱਸੀ ਗਈ ਹੈ ਸੈਂਟਾ ਐਨਾ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ। ਉਹਨਾਂ ਨੇ ਦੱਸਿਆ ਵੀ ਜੁਲਾਈ 29 ਨੂੰ ਇੱਕ ਪੁਲਿਸ ਰਿਸਪੌਂਡ ਕਰਨ ਗਈ ਸੀ ਇੱਕ ਸ਼ੂਟਿੰਗ ਦੀ ਵਾਰਦਾਤ ਨੂੰ, ਜਿਹੜੀ ਕਿ ਵਾਪਰੀ ਸੀ 600 ਸਾਊਥ ਹਾਰਬਰ ਬੁਲੇਵਾਰਡ ਤੇ ਇਲਾਕਿਆਂ ਦੇ ਵਿੱਚ ਸੈਂਟਾ ਐਨਾ ਦੇ ਵਿੱਚ। ਤੇ ਉਸ ਤੋਂ ਬਾਅਦ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਉੱਥੇ ਇੱਕ ਔਰਤ ਮਿਲਦੀ ਹੈ ਜਿਹੜੀ ਕਿ ਮ੍ਰਿਤਕ ਹੋ ਚੁੱਕੀ, ਜਿਹਦੀ ਮੌਤ ਹੋ ਚੁੱਕੀ ਹੈ ਸ਼ੂਟਿੰਗ ਦੀ ਵਾਰਦਾਤ ਤੋਂ ਬਾਅਦ। ਉਹ ਧਰਤੀ ਗਰਾਊਂਡ ਦੇ ਉੱਤੇ ਪਈ ਮਿਲੀ। ਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ। ਜਦੋਂ ਜਾਂਚ ਕੀਤੀ ਤਾਂ ਉਹਦੇ ਬਾਰੇ ਪਤਾ ਲੱਗਿਆ ਕਿ ਉਹ ਜੈਨੀਫਰ ਨਿਲ ਰੋਡਰਿਗਸ ਉਹਦਾ ਨਾਮ ਆ, 20 ਸਾਲ ਉਹਦੀ ਉਮਰ ਆ। ਜਦੋਂ ਉਹਨੂੰ ਲਿਆਂਦਾ ਗਿਆ ਹਸਪੀਟਲ ਦੇ ਵਿੱਚ ਤਾਂ ਉਸ ਤੋਂ ਬਾਅਦ ਉਹ ਕਿਉਂਕਿ ਪਹਿਲਾਂ ਹੀ ਮ੍ਰਿਤਕ ਦੇਖੀ ਗਈ ਸੀ ਉਹ ਤਾਂ, ਤੇ ਹੋਮੀਸਾਈਡ ਜਿਹੜੇ ਡਿਟੈਕਟਿਵਸ ਨੇ ਉਹਨਾਂ ਨੇ ਇਹ ਗੱਲ ਲੱਭੀ ਕਿ ਜਿਹੜਾ ਰੋਚਾ ਨਾਮ ਦਾ ਇਹ ਬੰਦਾ ਹੈ, ਉਸ ਨੇ ਇਸ ਸ਼ੂਟਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ 3 ਸਤੰਬਰ ਨੂੰ ਇੱਕ ਹੋਰ ਇਸੇ ਤਰ੍ਹਾਂ ਦੀ ਜਿਹੜੀ ਘਟਨਾ ਉਹਦੇ ਵਿੱਚ ਉਹਦੀ ਸ਼ਮੂਲੀਅਤ ਸੀਗੀ। ਤੇ ਉਸ ਤੋਂ ਬਾਅਦ ਜਦੋਂ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਹ ਜਿਹੜੀ ਇਹ ਨਿਲ ਰੋਡਰਿਗਸ ਬੀਬੀ ਹੈ 20 ਸਾਲਾ, ਇਸ ਮਾਮਲੇ ਦੇ ਵਿੱਚ ਉਹ ਪੁਲਿਸ ਦੇ ਜਿਹੜੇ ਸਵਾਲ ਸੀਗੇ ਉਹਨਾਂ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਤੇ ਉਸ ਤੋਂ ਬਾਅਦ ਪੁਲਿਸ ਨੇ ਉਹਨੂੰ ਕਸਟਡੀ ਦੇ ਵਿੱਚ ਹੀ ਮਰਡਰ ਚਾਰਜਸ ਦੇ ਅਧੀਨ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ। ਤੇ ਜਿਹੜੀ ਇਹਦੇ ਪਿੱਛੇ ਕਹਾਣੀ ਕੀ ਸੀ, ਇਹਨਾਂ ਦਾ ਜਿਹੜੀ ਉਹ ਮ੍ਰਿਤਕ ਬੀਬੀ ਹੈ ਜਾਂ ਇਹ ਜਿਹੜੀ ਗੈਂਗ ਦੀ ਜਿਹੜੀ ਗੈਂਗ ਰਿਲੇਟਡ ਸ਼ੂਟਿੰਗ ਵਾਪਰੀ ਹੈ, ਇਹਦੇ ਵਿੱਚ ਇਹਨਾਂ ਦਾ ਮੋਟਿਵ ਕੀ ਸੀ, ਲੁੱਟ ਸੀ ਜਾਂ ਕੋਈ ਹੋਰ ਕਾਰਨ ਸੀ, ਤਾਂ ਹਜੇ ਤੱਕ ਨਹੀਂ ਰਿਲੀਜ਼ ਕੀਤਾ ਪੁਲਿਸ ਨੇ। ਪਰ ਹਾਂ ਇੰਨਾ ਕੁ ਇਹ ਹੈਗਾ, ਪੁਲਿਸ ਕਹਿੰਦੀ ਵੀ ਹਲੇ ਜਿਹੜੀ ਇਸ ਮਾਮਲੇ ਦੀ ਜਾਂਚ ਆ ਉਹ ਜਾਰੀ ਹੈ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਹੀਟ ਵੇਵ ਆ ਉਹ ਕੈਲੀਫੋਰਨੀਆ ਦੇ ਵਿੱਚ ਚੱਲ ਰਹੀ ਆ। ਸੈਕਰਾਮੈਂਟੋ ਦੇ ਵਿੱਚ ਪੂਰਾ ਹਫ਼ਤਾ ਹੀ ਕਹਿੰਦੇ 100 ਡਿਗਰੀ ਦੇ ਲਾਗੇ ਛਾਗੇ ਜਿਹੜਾ ਟੈਂਪਰੇਚਰ ਆ ਉਹ ਰਹੂਗਾ। ਨੈਸ਼ਨਲ ਵੈਦਰ ਸਰਵਿਸ ਨੇ ਅਨਾਉਂਸ ਕੀਤਾ ਹੈਗਾ। ਤੇ ਇਸ ਤੋਂ ਬਿਨਾਂ ਜਿਹੜੀਆਂ ਹਵਾਵਾਂ ਵੀ ਤੇਜ਼ ਚੱਲ ਰਹੀਆਂ ਹੈਗੀਆਂ। ਅੱਗ ਦਾ ਵੀ ਜਿਹੜਾ ਬੜਾ ਤਕੜਾ ਖਤਰਾ ਬਣਿਆ ਹੋਇਆ ਹੈਗਾ। ਤੇ 50 ਤੋਂ 80% ਚਾਂਸ ਵੀ ਹਾਈ ਟੈਂਪਰੇਚਰ ਪਲਮਟਿੰਗ ਬਲੋ 95 ਡਿਗਰੀ ਐਤਵਾਰ ਨੂੰ ਜਾ ਕੇ 95 ਡਿਗਰੀ ਤੋਂ ਥੱਲੇ ਘਟੂਗਾ। ਇਸੇ ਤਰ੍ਹਾਂ ਤੁਹਾਡਾ ਜਿਹੜਾ ਫ੍ਰਿਜਨੋ ਦਾ ਏਰੀਆ ਆ, ਬੇਕਰਫੀਲਡ ਦਾ ਏਰੀਆ, ਉੱਥੇ ਵੀ ਜਿਹੜਾ 100 ਡਿਗਰੀ ਦੇ ਲਾਗੇ ਛਾਗੇ ਜਿਹੜਾ ਟੈਂਪਰੇਚਰ ਹੈਗਾ, ਕਹਿੰਦੇ ਟ੍ਰਿਪਲ ਡਿਜਿਟ ਟੈਂਪਰੇਚਰ ਐਤਵਾਰ ਤੱਕ ਰਹੂਗਾ। ਐਕਸੈਸਿਵ ਹੀਟ ਰਿਲੇਟਡ ਵਾਰਨਿੰਗਸ ਤੇ ਐਡਵਾਈਜ਼ਰੀਜ਼ ਇਸ਼ੂ ਕੀਤੀਆਂ ਗਈਆਂ ਆ ਵੈਸਟ ਕੋਸਟ ਦੇ ਵਿੱਚ। ਤੇ ਹੋਪਫੁਲੀ ਕਹਿੰਦੇ ਟਿਊਜ਼ਡੇ ਨੂੰ 80 ਡਿਗਰੀ ਤੋਂ ਇਹ ਟੈਂਪਰੇਚਰ ਜਿਹੜਾ ਆ ਥੱਲੇ
ਆ ਜਾਊਗਾ। ਤੇ ਜਾਂਦੇ ਜਾਂਦੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰ ਦਿੰਦੇ ਆ ਤੇ ਤੁਸੀਂ ਕਰੰਸੀ ਦੀ ਗੱਲ ਕਰਦੇ ਹੋ। ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ S&P ਇੰਡੈਕਸ 500 ਜਿਹੜਾ ਆ ਉਹ 0.3% ਡਾਊਨ ਗਿਆ ਤੇ ਕਲੋਜ਼ ਹੋਇਆ 5503.41 ਦੇ ਉੱਤੇ। ਡਾਓ ਜੋਨ ਇੰਡਸਟਰੀਅਲ 219.22 ਜਿਹੜਾ ਆ ਉਹ ਡਾਊਨ ਗਿਆ ਜਾਂ 0.54% ਤੇ ਕਲੋਜ਼ ਹੋਇਆ 40,755.75 ਦੇ ਉੱਤੇ। ਨੈਸਡੈਕ ਕੰਪੋਜ਼ਿਟ ਜਿਹੜਾ ਆ ਉਹ ਥੋੜਾ ਜਿਹਾ ਉੱਪਰ ਗਿਆ 0.25% ਤੇ ਖਤਮ ਹੋਇਆ 17,127.66 ਦੇ ਉੱਤੇ। ਤੇ ਇਹ ਜਿਹੜਾ ਓਵਰਆਲ ਜਿਹੜਾ ਪੂਰਾ ਵੀਕ ਆ ਜੇ ਦੇਖਿਆ ਜਾਵੇ ਉਹਦੇ ਸਟਾਕ ਮਾਰਕੀਟ ਕਾਫੀ ਜ਼ਿਆਦਾ ਜਿਹੜੀ ਆ ਉਹ ਡਾਊਨ ਰਹੀ ਹੈਗੀ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1.35 ਦੇ ਬਰਾਬਰ, ਇੰਡੀਆ ਦੇ 83 ਰੁਪਏ 98 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ 35 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ ਤੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।